मित्र प्यारे नू हाल मुरीदां दा कहना, हाल मुरीदां दा कहना। यारड़े दा सानू सत्थर चंगा, भट खेड़ियां दा रहना। मित्र प्यारे नू हाल मुरीदां दा कहना। अस्सलाम वालेकुम। कुछ पुरानियां गल्लां, कुछ पुरानियां यादां, कुछ पुरानियां कहानियां, उन्हां लोकां दियां कहानियां, ऐसियां कहानियां जिहड़ियां सानू हिस्टरी की किताबां च नहीं मिलदियां। वो खुल्लियां किताबां, वो कहानियां जिहड़ियां असीं तुहाडे तक रखियां 1947 वंड तो पहिलों दियां सांझां, प्यार मुहब्बत ते उस तो बाद दे दंगे फसाद ते सारा कुछ छड्ड छड़ा के इत्थों आउण तक दियां कहानियां। ਇਹ कहानियां तुहाडे तक रखियां ने। कहानियां तुहाडे तक रखण दा मकसद, इन्हां बजुर्गां दियां आप बीतियां तुहाडे तक रखण दा मकसद कि इन्हां किवें अपना सारा कुछ छड्ड छड़ा के इधर पाकिस्तान आ गए, पाकिस्तान मुल्क हासिल कीता ते नवीं जनरेशन तक भी ये कहानियां पहुंचाउण दा एक यतन, एक कोशिश पंजाबी लहर दी टीम करदी है। आपसी प्यार मुहब्बत जिहड़ा पहले सी उहनूं भी थोड़ा उजागर करन दी कोशिश करी दी है कि जिहड़ियां नफरतां, दूरियां, कदूरतां ने वो खत्म होण। बार्डर बजे रहन दोवां पासे, पाकिस्तान थां रवे, इंडिया थां रवे, लेकिन प्यार मुहब्बत अमन जिवें पहलों सी उस तरह गवांढी बन के बसन। सो गल करदे हां बजुर्गां नाल, चौधरी हाकम अली साहब, ते पुछदे हां इन्हां दी कहानी, इन्हां दी स्टोरी, इन्हां दी ज़बानी। अस्सलाम वालेकुम। वालेकुम सलाम। की हाल जे? ठीक ठाक हो? बिल्कुल ठीक ठाक जी। मैनूं लगदा भी वधिया। बहुत ठीक ठाक। जट कैम लगदा? जट फिर अल्लाह दे हुक्म नाल सिखां तो मुसलमान होए आ। जट कैम है पूरा? हाँ बिल्कुल। कदों मुसलमान होए? रत्ता सिंह तो, रत्ता सिंह दा कन्हैया, कन्हैया दा मीरां बख्श ते ओहदे चार सी। चौं तो असीं फिर बाद विच साडा प्यो होया, तीन घर तो इत्थे बैठे आ। एक साडा लांभे सी, ਉਹਨਾਂ ਦੀ ਲਾਦ ਅਸੀਂ ਆ। ਆ ਮੈਂ ਚੌਥੀ ਪੀੜ੍ਹੀ ਜਾਂ। ਚੌਥੀ ਪੀੜ੍ਹੀ ਮੁਸਲਮਾਨ ਹੋਇਆ ਨੂੰ। ਚੌਥੀ ਪੀੜ੍ਹੀ ਤਾਂ ਜਲਦੀ ਤੇ ਸਿੱਖ। ਚੌਥੀ ਪੀੜ੍ਹੀ ਦੇ ਰੱਤਾ ਸਿੰਘ ਰੱਤਾ ਸਿੰਘ ਸੀ ਸਿੱਖ। ਰੱਤਾ ਸਿੰਘ ਤੇ ਰਤਨ ਸਿੰਘ ਦੋ ਭਰਾ ਸੀ। ਉਹ ਤਲਣ 'ਚ ਬਹਿ ਗਿਆ। ਸਾਡੇ ਜਿਹੜੇ ਸੀ ਬਡਿਆਣੇ ਜਾ ਕੇ ਜ਼ਿਲ੍ਹੇ ਜਲੰਧਰ 'ਚ, ਉੱਥੋਂ ਮੁਸਲਮਾਨ ਦੇ ਹੋਇਆ ਕਨਈਆ। ਉਹ ਸਿੱਖਾਂ ਨਾਂ ਰੱਖੇ ਨਾ ਫਿਰ ਗਾਂ। ਫਿਰ ਉਹਨਾਂ ਨੇ ਇੱਕ ਨੇ ਮੀਰਾਂ ਬਖਸ਼ ਹੋਇਆ, ਇੱਕ ਬਦਰ ਬਖਸ਼ ਹੁਕਮੀ, ਇੱਕ ਹੋਇਆ ਦੂਸਰਾ ਆਪਣੇ ਹੋਰ ਉਹਦਾ ਹਾਂ ਮਸਤ। ਇਹ ਚਾਰ ਹੋਏ ਫਿਰ ਕਨਈਏ ਦੇ। ਕਨਈਏ ਦੇ ਫਿਰ ਸਾਡੇ ਪਿਓ ਹੋਏ ਚੌਂ ਦੀ ਔਲਾਦ। ਮੈਂ ਚੌਥੀ ਪੀੜ੍ਹੀ ਜਾਂ ਮੁਸਲਮਾਨ ਹੋਏ। ਅੱਛਾ ਅੱਛਾ। ਕੀ ਨਾਂ ਕੀ ਪੂਰਾ ਤੁਹਾਡਾ? ਮੇਰਾ ਹਾਕਮ ਅਲੀ। ਹਾਕਮ ਅਲੀ ਵੈਂਸ ਬਲਦ ਅਬਦੁਲ ਜੀ। ਅਬਦੁਲ ਰਸ਼ੀਦ। ਦਾਦਾ ਜੀ ਦਾ? ਦਾਦਾ ਜੀ ਦਾ ਮੀਰਾਂ ਬਖਸ਼। ਤੇ ਦਾਦਾ ਜੀ ਦੇ ਅੱਬਾ ਜੀ ਦਾ? ਕਨਈਆ। ਕਨਈਏ ਦਾ ਗਾਂ ਰੱਤਾ ਸਿੰਘ। ਰੱਤਾ ਸਿੰਘ, ਹਾਂ। ਤੇ ਜ਼ਿਲ੍ਹਾ ਜਲੰਧਰ ਤੇ ਪਿੰਡ ਬਡਿਆਣਾ। ਜੰਡੂ ਸਿੰਘ ਆ ਉਹਦੇ ਲਾਗੇ। ਜੰਡੂ ਸਿੰਘ ਲਾਗੇ। ਤੇ ਜੰਡੂ ਸਿੰਘ ਆ ਕਪੂਰ ਪਿੰਡ, ਪਤਾਰਾ, ਨੌਲੀ, ਈਸ਼ਰਵਾਲ, ਆਪਣੇ ਬਲੇਨਾ, ਜੌਲਾਂ ਤੇ ਸ਼ੇਖਾਂ। ਇਹ ਸਾਡੇ ਲਾਗੇ ਚਾਰ ਚੁਫੇਰੇ ਸੀ। ਇੱਥੇ ਜਿਹੜੇ ਤੁਸੀਂ ਪਿੰਡ ਦੱਸੇ ਆ, ਮੁਸਲਮਾਨਾਂ ਦੇ ਕਿਹੜੇ ਕਿਹੜੇ? ਮੁਸਲਮਾਨਾਂ ਦਾ ਆਪਣੇ ਸੀ ਕਪੂਰ ਪਿੰਡ, ਰਾਈਆਂ ਦਾ ਸਾਰਾ ਪਿੰਡ ਰਾਈਆਂ ਦਾ। ਜੰਡੂ ਸਿੰਘ ਆ ਸਾਰਾ ਸਿੱਖਾਂ ਦਾ। ਬਲੇਨਾ ਸਾਰਾ ਸਿੱਖਾਂ ਦਾ। ਬਲੇਨਾ ਦੁਆਬਾ ਜਨਾਂ ਦੇ? ਬਲੇਨਾ ਸੀ ਜਲੰਧਰ ਦੇ ਲਾਗੇ। ਅੱਛਾ ਅੱਛਾ। ਤੇ ਜਿਹੜਾ ਪਤਾਰਾ ਸੀ ਉਹ ਵੀ ਸਾਰਾ ਸਿੱਖਾਂ ਦਾ। ਅੱਗੇ ਨੰਗਲ ਸਿੱਖਾਂ ਦਾ, ਛਨਾਣਾ ਮੁਸਲਮਾਨਾਂ ਦਾ। ਨੌਲੀ ਜਿਹੜੀ ਸੀ ਅੱਧੀ ਆਪਣੇ ਸਿੱਖਾਂ ਦੀ ਸੀ, ਅੱਧੇ ਵਿੱਚ ਮੁਸਲਮਾਨ ਸੀ। ਉਹ ਇੱਥੇ ਬੈਠੇ ਨੇ ਆਪਣੇ 77 ਵਿੱਚ ਉਹਨਾਂ ਦੇ ਨੌਲੀ ਦੇ। ਨੌਲੀ ਦੇ ਹਾਂ ਜੀ। ਉਹਦੇ ਨਾਲ ਈਸ਼ਰਵਾਲ ਸੀ, ਉਹ ਸਾਰਾ ਸਿੱਖਾਂ ਦਾ। ਮਹੱਦੀਪੁਰ ਦੇ ਵਿੱਚ ਰਾਈ ਸੀ, ਰਜਪੂਤ ਸੀ, ਸਿੱਖ ਸੀ। ਅੱਗੇ ਸੀ ਜੇਠਪੁਰ,
ਕਾਲਰਾ ਕਾਲਰਾ ਡਰੂਨੀਆਂ ਹੂੰ ਆਪਣੇ ਸੀ ਇੱਕ ਟਡੌਰੀ ਉਹ ਚਿਰਾਗ ਉੱਤੇ 23 ਚ ਬੈਠਾ ਅੱਛਾ ਅੱਛਾ ਉਹ ਵੀ ਚੰਗਾ ਮਜ਼ਬੂਤ ਸੀ ਕਹਿੰਦਾ ਕੌਂਦਾ ਢਡੋਰੀ ਦਾ ਹਾਂ ਟਡੌਰੀ ਦਾ ਢਡੋਰੀ ਦਾ ਇੱਥੇ ਬੈਠੇ ਆਪਣੇ 23 ਚ 23 ਚ ਚਿਰਾਗ ਟਡੌਰੀਆ ਸੀ ਠੀਕ 23 ਚ ਬੈਠੇ ਹੋ ਠੀਕ ਹੈ ਜਲੰਧਰੀ ਆ ਸਾਰੇ ਇੱਥੇ ਉਹ ਜਲੰਧਰੀ ਆ ਮੈਨੂੰ ਇਹ ਦੱਸੋ ਪਹਿਲਾਂ ਬਡਿਆਣਾ ਪਿੰਡ ਜਿਹੜਾ ਆਪਣਾ ਹਾਂ ਤੁਹਾਡੇ ਕਿੰਨੇ ਘਰ ਸੀ ਉਹਦੇ ਚ ਸਾਡਾ ਕੋਈ 40 ਘਰ ਸੀ ਮੁਸਲਮਾਨਾਂ ਦਾ ਹੂੰ ਕੋਈ 40-50 ਸਿੱਖਾਂ ਦਾ ਹੂੰ ਕੋਈ ਆਪਣੇ 30-35 ਚਮਾਰਾਂ ਦਾ ਅੱਛਾ ਤੁਹਾਡੀ ਨੰਬਰਦਾਰ ਕਿੰਨੇ ਸੀ ਪਿੰਡ ਦੇ? ਨੰਬਰਦਾਰ 2 ਕਿਹੜਾ ਕਿਹੜਾ ਇੱਕ ਠਾਕਰ ਸਿੰਘ ਠਾਕੁਰ ਸਿੰਘ ਇੱਕ ਨਵਾਬਦੀਨ ਨੰਬਰਦਾਰ ਜਿਹੜੇ ਕਿ ਹੁਣ ਵੀ ਅਸੀਂ ਇੱਥੇ ਨੰਬਰਦਾਰ ਆ 33 ਚੱਕ ਵੀ ਨਵਾਬਦੀਨ ਤੁਹਾਡੇ ਸੀ ਮੇਰਾ ਉਹ ਤਾਇਆ ਲੱਗਦਾ ਸੀ ਤਾਇਆ ਤੁਹਾਡਾ ਠੀਕ ਹੁਣ ਵੀ ਇੱਥੇ ਨੰਬਰਦਾਰ ਆ ਸੀ ਇਹ ਨਹੀਂ ਵੀ ਨਹੀਂ ਅੱਛਾ ਠੀਕ ਹੈ ਇਹ ਕਦੋਂ ਦੀ ਤੁਰੀ ਆਉਂਦੀ ਆ ਜਦ ਦੀ ਰੱਤਾ ਸਿੰਘ ਦੀ ਨੰਬਰਦਾਰੀ ਤੁਰੀ ਆਉਂਦੀ ਆ ਠੀਕ ਅੱਛਾ ਦੂਜਾ ਜਿਹੜਾ ਠਾਕੁਰ ਸਿੰਘ ਸੀ ਉਹ ਠਾਕਰ ਸਿੰਘ ਸੀ ਸਿੱਖ ਉਹਦੇ ਕਿੰਨੇ ਸੀ ਮੁੰਡੇ ਉਹਦੇ ਮੁੰਡੇ ਸੀ 3 ਕਿਹੜਾ ਕਿਹੜਾ ਉਹ ਨਾ ਇੱਕ ਨਾ ਕਰਤਾਰ ਸਿੰਘ ਸੀ ਇੱਕ ਨਾ ਭੁੱਲਾ ਸੀ ਇੱਕ ਨੇ ਦਾ ਮੈਨੂੰ ਚੇਤਾ ਉਮਰ ਤੁਹਾਡੀ ਉਦੋਂ ਕਿੰਨੀ ਸੀ ਮੇਰੀ ਉਦੋਂ 19 ਸਾਲ ਜਦੋਂ ਉੱਥੋਂ ਪਿੰਡੋਂ ਸੀ ਉਜੜੇ ਆ ਤੇ ਕੀ ਕਰਦੇ ਹੁੰਦੇ ਸੋ ਜ਼ਿਮੀਂਦਾਰਾ ਹੋਰ ਉਸੇ ਤੇ ਕੀ ਕਰਨਾ ਤੁਹਾਡੇ ਹਾਣ ਦੇ ਕੋ ਮੁੰਡੇ ਹਿੰਦੂਆਂ ਦੇ ਹਿੰਦੂਆਂ ਦੇ ਸੀਗੇ ਉਹ ਹੁਣ ਮੇਰੇ ਜਿਹੜੇ ਸਾਡੇ ਇੱਥੇ ਆਉਂਦੇ ਆ 33 ਜਥੇ ਆਣ ਕੇ ਬੈਠੇ ਆ 5-7 ਘਰ ਇੱਕ ਮੈਂ ਰਹਿ ਗਿਆ ਇੱਕ ਮੇਰੇ ਤੋਂ ਛੋਟਾ ਇੱਕ ਹੋਰ ਆ ਉਹ ਰਹਿ ਗਿਆ ਬਾਕੀ ਸਾਰੇ ਚੱਲ ਗਏ ਹੋ ਸਕਦਾ ਤੁਹਾਡੇ ਹਾਣ ਦੇ ਹੋਣ ਸ਼ਹਿਰ ਹੋਣ ਉੱਥੇ ਹੁਣ ਤੁਸੀਂ ਤੇ ਮੋਰ ਤੇ ਹੋਏ ਵੀ ਤੁਸੀਂ ਇਕੱਲੇ ਨਹੀਂ ਵੀ ਮੈਂ ਕਿਹਾ ਵੀ ਮੇਰੀ ਹੁਣ ਇਸ ਵੇਲੇ 92 ਸਾਲ ਚ ਮੈਂ ਜਾ ਰਿਹਾ ਅੱਛਾ ਉਹਨਾਂ ਦੇ ਕੋਈ ਯਾਦ ਹੈ ਤੁਹਾਡੇ ਹਾਣ ਦੇ ਜਿਹੜੇ ਮੁੰਡੇ ਸੀ ਉੱਥੇ ਨਾ ਤਾਂ ਦੱਸੇ ਨੇ ਹੋਰ ਹੁਣ ਇਦਾਂ ਭੁੱਲ ਭੱਲ ਗਏ ਨੇ ਭੁੱਲ ਗਏ ਹੈ ਠੀਕ ਹੈ ਲੱਖਾ ਸਿੰਘ ਦੇ ਸੀ ਮੁੰਡੇ ਭੁੱਲਾ ਸਿੰਘ ਆਪਣੇ ਜਵੰਤ ਸਿੰਘ ਕਰਤਾਰ ਸਿੰਘ ਕਰਮ ਸਿੰਘ ਉਹ ਸਭ ਯਾਦ ਆ ਪਰ ਹੁਣ ਇੰਨਾ ਚਿਰ ਹੋ ਗਿਆ ਪੈਲੀ ਤੁਹਾਡੀ ਕਿੰਨੀ ਸੀ ਉੱਥੇ ਉੱਥੇ ਸਾਡੀ ਸੀ ਕੋਈ 15 ਕਿੱਲੇ 15 ਹਾਂ ਤੇ ਨਹੀਂ ਓਵਰਆਲ ਮੁਸਲਮਾਨਾਂ ਦੀ ਬਹੁਤੀ ਸੀ ਕਿ ਸਿੱਖਾਂ ਦੀ ਬਹੁਤੀ ਜਾਨੀ ਕਿ ਰਲ ਮਿਲੀ ਅੱਧੋ ਅੱਧੀ ਸੀਗੀ ਅੱਧੋ ਅੱਧੀ ਹਾਂ ਮੁਸਲਮਾਨ ਵੀ ਠੀਕ ਠਾਕ ਸੀ ਸਾਡਾ ਹੁਣ ਨਵਾਬ ਨੰਬਰਦਾਰ ਸੀ ਇਹਦੇ 50 ਕਿੱਲੇ ਸੀ ਉੱਥੇ ਠੀਕ ਹੈ ਇਨਖਰੀ ਛੱਡੀ ਬਾਕੀ ਕੋਈ ਸਾਡੇ ਘਰ ਗੁਜਰਾਂ ਦੇ ਸੀ ਕੋਈ ਉੱਥੇ ਸੀਗੇ ਆਪਣੇ ਅਤਿੰਦਾ ਦੇ ਵਿੱਚ 40 ਘਰ ਸੀ ਰਲ ਮਿਲ ਕੇ ਮੁਸਲਮਾਨਾਂ ਦਾ ਬਾਕੀ ਸਿੱਖ ਸਾਨੂੰ ਥੋੜੀ ਜ਼ਿਆਦਾ ਸੀ ਤੇ ਕਿਵੇਂ ਸੀ ਰਹਿਣ ਸਹਿਣ ਉੱਥੇ ਰਹਿਣ ਸਾਡਾ ਠੀਕ ਸੀ ਨਹੀਂ ਸਿੱਖਾਂ ਨਾਲ ਬਿਲਕੁਲ ਸਿੱਖ ਐਡੇ ਮਾੜੇ ਨਹੀਂ ਸੀ ਚੰਗੀ ਸਾਨਾ ਵਰਤਦੇ ਅਖੀਰ ਤੇ ਆਣ ਕੇ ਜਦੋਂ ਆ ਹੋਇਆ ਉਦੋਂ ਮਾੜੇ ਵਰਤੇ ਵਿੱਚ ਪਰ ਵਿੱਚ ਫੇਰ ਵੀ ਘਰ ਚੰਗੇ ਰਹੇ ਸੀ ਕਿਹੜਾ ਕਿਹੜਾ ਚੰਗਾ ਰਿਹਾ ਉਹ ਜਿਹੜੇ ਨੰਬਰਦਾਰ ਸੀ ਉਹ ਚੰਗੇ ਰਹੇ ਸੀ ਤੇ ਹੋਰ ਇੱਕ ਭੂਖ ਸਿੰਘ ਬਾਜਦਾ ਸੀ ਉਹਦਾ ਖਾਨਦਾਰ ਸੀ ਤੇ ਇਹ ਕੋਈ ਚੰਗੇ ਰਹੇ ਸੀ ਬਾਕੀ ਵਿੱਚ ਤੈਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਵੀ ਹੁੰਦੀਆਂ ਤੇ ਫਿਰ ਕੀ ਲੁੱਟਣ ਡੈ ਪਏ ਨਹੀਂ ਲੁੱਟਿਆ ਵੀ ਨਹੀਂ ਸਾਨੂੰ ਉਹ ਤਾਂ ਪਿਆਰ ਨਾਲ ਨਿਕਲੇ ਪਿੰਡੋਂ ਜਿਹੜਾ ਨਾ ਕਪੂਰ ਪਿੰਡ ਸੀ ਉਹ ਸੀ ਰਾਈਆਂ ਦਾ ਪਿੰਡ ਚੂੜ ਵਾਲੀ ਤੇ ਕਪੂਰ ਪਿੰਡ ਇੱਥੇ ਸਾਡਾ ਕੰਪ ਲੱਗਾ ਠੀਕ ਹੈ ਇੱਥੋਂ ਫਿਰ ਕੰਪ 18-20 ਦੇ ਰਿਹਾ ਇੱਥੋਂ ਚੱਲ ਪਏ ਅਸੀਂ ਕੰਪ ਤੇ ਅਸੀਂ ਪਹਿਲੇ ਆਏ ਆ ਪਹਿਲੀ ਲਾਈਨ ਤੇ ਆਏ ਅਸੀਂ ਆਪਣੇ ਇਹ ਟਵਰ ਫਾਟਕ ਕਰਤਾਰਪੁਰ ਤੇ ਪਿੱਛੇ ਬਾਰਿਸ਼ ਪੈਂਦੀ ਰਹੀ ਆ ਜੋ ਚੱਲੀ ਉੱਥੋਂ ਦੂਜੇ ਦਿਨ ਸਾਨੂੰ ਤੋਰਿਆ ਅਸੀਂ ਆ ਗਏ ਕਰਪੂਥਲਾ ਮਿਲ ਦੇ ਕੋਲ ਹਵੀਰਾ ਮਿਰਚ ਵੱਜਦੀ ਉੱਥੇ ਜਨਾਬ ਜਿਸਲੇ ਆਏ ਨਾ ਉੱਥੇ ਨਾ ਡੱਕ ਦਿੱਤਾ ਬਾਰਿਸ਼ ਨੇ ਠੀਕ ਹੈ ਜਿਹੜੇ ਡੱਕ ਦਿੱਤਾ 3 ਦਿਨ ਰਾਤਾਂ 3 ਦਿਨ ਬਾਰਿਸ਼ ਪਈ ਰਹੀ ਇਸਲੇ ਪਈ ਰਹੀ ਤਾਂ ਰਾਤ ਨੂੰ ਫਿਰ ਨਾ ਬਈ ਕਾਲੀ ਵੱਜਦੀ ਆ ਹਵੀਰੇ ਮਿਲ ਦੇ ਨਾਲ ਦੀ ਜਾ ਰਹੀ ਆ ਹਵੀਰਾ ਸੱਖਣ ਇਹਦੇ ਨਾਲ ਦੀ ਜਾ ਰਹੀ ਆ ਬਿਆਸਾ ਤੋਂ ਹਟਵਾ ਆ ਜਾਂਦਾ ਉਹ ਬਿਆਸਾ ਇਹਨਾਂ ਦੇ ਲਾਗੇ ਚਲੇ ਜਾਂਦਾ ਠੀਕ ਹੈ ਉਹਦਾ ਜਿਹੜਾ ਦਰਿਆ ਸੀ 18 ਦਿਨ ਫਿਰ ਅਸੀਂ ਉੱਥੇ ਬੈਠੇ ਰਹੇ 18 ਦਿਨਾਂ ਤੋਂ ਬਾਅਦ ਜਿਹੜੇ ਫਿਰ ਸੜਕਾਂ ਟੁੱਟੀਆਂ ਬਣੀਆਂ ਅਗਲੇ ਪਾਸੇ ਲਾਈਨ ਸੀ ਉਹਦੇ ਵਿੱਚ ਦੁਨੀਆ ਦੀ ਇੰਨੀ ਕੁ ਤਬਾਹੀ ਹੋਈ ਵੀ ਦੇਖੀ ਨਹੀਂ ਜਾਂਦੀ ਘਰਾਂ ਦੇ ਘਰ ਤਬਾਹ ਕਰ ਦਿੱਤੇ ਉਹ ਉਸ ਆਪਣੇ ਪਾਣੀ ਨੇ ਉੱਥੋਂ ਚੱਲੇ ਆ ਇੱਕ ਦਿਨ ਫਿਰ ਵਿੱਚ ਆਪਣੇ ਬਿਆਸਾ ਤੋਂ ਦਰਿਆ ਤੇ ਇੱਕ ਦਿਨ ਉੱਥੇ ਮਜਲ ਕੀਤੀ 3 ਰਾਤਾਂ ਫਿਰ ਅਸੀਂ ਰਹੇ ਇੱਥੇ ਬਿਆਸ ਥਾਣੇ ਕੋਲ 3 ਰਾਤਾਂ ਤੋਂ ਬਾਅਦ ਫਿਰ ਸਾਨੂੰ ਕੱਢਿਆ ਇੱਕ ਰਾਤ ਫਿਰ ਰਹੇ ਬਈ ਦਬੁਰਜੀ ਜਿੱਥੇ ਕਿ ਤੁਹਾਡੀ ਹੋਊਗੀ ਕੋਈ ਆਪਣੇ ਖਰਚੀਆਂ ਤੋਂ ਉੱਥੋਂ ਬਾਅਦ ਫਿਰ ਅਸੀਂ ਆਏ ਆ ਇੱਥੇ ਆਪਣੇ ਸੀਗੀ ਮਾਲ ਮੰਡੀ ਅੰਮ੍ਰਿਤਸਰ ਦੇ ਪਾਲੇ ਪਾਸੇ ਨਾਲ ਹੀ 3 ਰਾਤਾਂ ਅਸੀਂ ਉੱਥੇ ਰਹੇ ਚੌਥੇ ਦਿਨ ਸਾਨੂੰ ਕੱਢ ਕੇ ਤਾਂ ਫਿਰ ਬਾਰਡਰ ਜਾ ਗਏ ਨਹੀਂ ਤੁਹਾਡੇ ਕਾਫਲੇ ਨਾਲ ਕੋਈ ਨਹੀਂ ਵਾਧਾ ਘਾਟਾ ਹੋਇਆ ਨਹੀਂ ਸਾਡੇ ਕਾਫਲੇ ਨਾਲ ਕੋਈ ਵਾਧਾ ਘਾਟਾ ਨਹੀਂ ਹੋਇਆ ਸਹੀ ਸਲਾਮਤ ਬਿਲਕੁਲ ਸਹੀ ਸਲਾਮ ਜਦੋਂ ਜਿੱਥੋਂ ਚੱਲਿਆ ਨਾ ਅਖੀਰ ਤੱਕ ਕੋਈ ਸਾਨੂੰ ਕਾਫਲੇ ਕਿਸੇ ਨੇ ਕਿਹਾ ਅੱਛਾ ਪਿੰਡ ਪਟਿਆਣੇ ਦੇ ਵਿੱਚ ਕਿੰਨੀਆਂ ਸੀ ਮਸਜਿਦਾਂ ਤਾਂ ਮੁਸਲਮਾਨਾਂ ਦੀਆਂ ਇੱਕੋ ਹੀ ਮਸਜਿਦ ਸੀ 30-40 ਦੇ ਘਰ ਸੀ ਉਦੋਂ ਐਡਾ ਮੁਸਲਮਾਨੀ ਦਾ ਪਤਾ ਹੀ ਨਹੀਂ ਸੀ ਜਿਹੜੇ ਸਿੱਖਾਂ ਦੇ ਪਿੰਡ ਸੀ ਵਿੱਚ ਨਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਮੁਸਲਮਾਨੀ ਹੁੰਦੀ ਕੀ ਆ ਮੁਸਲਮਾਨੀ ਤਾਂ ਇੱਥੇ ਆ ਕੇ ਪਤਾ ਲੱਗਾ ਅੱਛਾ ਤੇ ਗੁਰਦੁਆਰਾ ਵੀ ਹੈਗਾ ਸੀ ਉਹਨਾਂ ਦਾ ਗੁਰਦੁਆਰਾ ਜਦੋਂ ਅਸੀਂ ਆਉਣ ਲੱਗੇ ਨਾ ਪਹਿਲੇ ਕੋਈ ਨਹੀਂ ਸੀ ਉਹਨਾਂ ਦਾ ਗੁਰਦੁਆਰਾ
ਉਦੋਂ ਕੋਈ 5-7 ਸਾਲ ਪਹਿਲੇ ਉਹਨਾਂ ਗੁਰਦੁਆਰਾ ਬਣਾਇਆ ਅੱਛਾ ਸਾਡੇ ਸਿੱਖਾਂ ਦੇ ਪਿੰਡ 'ਚ। ਹੂੰ ਭਾਈ ਦੀ ਇਹ ਨਹੀਂ ਸੀ, ਉਹ ਜਦੋਂ ਨਾ ਜ਼ਰੂਰ ਕੱਢਦੇ ਹੁੰਦੇ ਸੀ ਪਿੰਡ ਦੇ 4 ਫੇਰ ਸਾਡੇ ਸੀ ਸੜਕ, ਨਗਰ ਕੀਰਤਨ ਨੂੰ ਕੱਢਦੇ ਹਾਂ ਉਹ ਫਿਰ ਸਾਲ ਪਿੱਛੋਂ ਨਾ ਕੱਢਣਾ। ਹੂੰ। ਕੋਈ ਮੁਸਲਮਾਨਾਂ ਨੇ ਉਹਨਾਂ ਦੀ ਮੁਖਾਲਫਤ ਨਹੀਂ ਕਰਨੀ, ਉਹਨਾਂ ਸਾਡੀ ਨਹੀਂ ਕਰਨੀ। ਤੁਸੀਂ ਵੀ ਚਲੇ ਜਾਂਦੇ ਵੇਖਣ ਆਹ ਦੇਖਣ ਤੇ ਜਾਣਾ ਸੀਗਾ, ਹੂੰ ਸਿੱਖਾਂ ਦੀਆਂ ਜੰਜਾਂ ਆਉਣੀਆਂ ਦੇਖਣ ਜਾਣਾ, ਹੂੰ ਢੋਲਕੀਆਂ ਛੈਣੇ ਉਹਨਾਂ ਦੇ ਵੱਜਣੇ। ਇਹ ਸਾਦੇ ਸੁਦੇ ਨਹੀਂ ਇੱਕ ਦੂਜੇ ਨੂੰ ਸਾਦੇ ਸੀਗੇ, ਹੂੰ ਇੱਕ ਦੂਜੇ ਨੂੰ ਸਾਦੇ ਸੀ ਖਾਣੇ ਤੇ। ਹੂੰ ਤੇ ਬਾਕੀ ਸਾਡੇ ਦਿਨ ਚੰਗੇ ਨਹੀਂ ਗਏ ਸੀ ਉੱਥੇ ਸਿੱਖਾਂ ਨਾਲ। ਤੇ ਬਾਅਦ ਚ ਗਏ ਨਹੀਂ ਕਦੀ ਮੁੜ ਕੇ ਫਿਰ? ਨਹੀਂ ਕੋਈ ਨਹੀਂ ਗਏ ਵੇਖੀ ਗਏ। ਹੁਣ ਇਰਾਦਾ ਕਰਦੇ ਆ ਹੂੰ। ਜਾਣ ਦਾ, ਹੁਣ ਕਹਿੰਦੇ ਹਲੇ ਪਾਬੰਦੀ ਆ। ਨਹੀਂ ਹੁਣ ਤਾਂ ਪਾਬੰਦੀਆਂ ਸਗੋਂ ਖੁੱਲਣ ਡਈਆਂ ਵਾ। ਕਦੋਂ ਦੱਸੋ ਨਾ, ਹੁਣ ਖੁੱਲਣ ਡਈਆਂ ਪਾਬੰਦੀਆਂ। ਜਿੱਦਣ ਖੁੱਲੀਆਂ ਦੱਸੋ ਅਸੀਂ ਜਾਵਾਂਗੇ ਫਿਰ। ਨਹੀਂ ਉਸ ਤੋਂ ਬਾਅਦ ਹੁਣ ਤੱਕ ਕੋਸ਼ਿਸ਼ ਨਹੀਂ ਕੀਤੀ ਨਹੀਂ ਕੀਤੀ, ਐਵੇਂ ਕਿਉਂ ਕਹੀਏ ਵੀ ਨਹੀਂ ਕੋਸ਼ਿਸ਼ ਕੀਤੀ। ਹੁਣ ਇਰਾਦਾ ਹੈ। ਨਹੀਂ ਤੇ ਪਹਿਲਾਂ ਜਦੋਂ ਆਏ ਨਵੇਂ ਹੂੰ ਉਦੋਂ ਫਿਰ ਪੱਕ ਸੀ ਵੀ ਹੁਣ ਨਹੀਂ ਮੁੜਨਾ। ਨਹੀਂ ਮੁੜਨਾ। ਹਾਂ ਨਹੀਂ ਕਈ ਵਾਰ ਤਾਂ ਹਲਾਰਾ ਪਿਆ ਵੀ ਮੁੜ ਜਾਣਾ ਮੁੜ ਜਾਣਾ ਮੁੜ ਜਾਣਾ, ਹੂੰ ਬਾਅਦ ਦੇ ਵਿੱਚ ਨਹੀਂ, ਖਿਆਲ ਹੀ ਭੁੱਲ ਗਿਆ, ਹੂੰ ਹੂੰ ਖਿਆਲ ਹੀ ਭੁੱਲ ਗਿਆ ਉਧਰਲਾ। ਹੂੰ ਤੇ ਹੁਣ ਰੂਹ ਕਰਦੀ ਵੀ ਯਾਰ 70 71ਵਾਂ ਸਾਲ ਆ ਹੁਣ, ਹੂੰ ਆ 72ਵਾਂ ਸਾਲ, ਰੂਹ ਕਰਦੀ ਹੈ ਜਾਨ। ਹੁਣ ਜਾਣ ਵੀ ਯਾਰ ਕੇ ਦੇਖਿਆ ਜੀ। ਹਾਂ ਤੇ- ਤੇ ਪਿੰਡ ਯਾਦ ਬਦਲ ਬੜਾ ਗਿਆ ਹੋਣਾ, ਯਾਦ ਹੈ ਪਿੰਡ? ਹੈਂ? ਬਦਲ ਕੁਛ ਬੜਾ ਕੁਛ ਬਦਲ ਗਿਆ ਹੋਣਾ। ਬਦਲਾ ਜਿਹਦਾ ਇੱਥੇ ਬਦਲੇ ਉੱਥੇ ਨਹੀਂ ਬਦਲਾ ਹੋਊਗਾ। ਇੱਥੇ ਸਾਰੀ ਜਿਹੜਾ ਸਾਰਾ ਕੱਚਾ ਸੀ। ਤੇ ਲੱਭ ਲੇਗਾ ਕਿੱਥੇ ਸੀ ਘਰ? ਲੈ ਘਰ ਛੱਡ ਕੇ ਭਾਵਾਂ ਜਿੱਥੇ ਮੈਨੂੰ ਮਰਜ਼ੀ ਕਹਿ ਲੈ ਚਲੇ ਜਾਵਾਂਗਾ। ਅੱਛਾ ਰਹਿ ਘਰ ਕਹਿੰਦਾ ਲੱਭ ਲਾਂਗਾ। ਇੱਥੇ ਹੁਣ ਜੋ ਹੈ ਮੇਰੀ ਨਿਗਾਹ ਸਭ ਕੁਝ ਸਾਰਾ ਦੇਖਦਾ ਮੈਂ ਉੱਥੇ। ਅੱਛਾ ਹੁਣ ਨਿਗਾਹ ਮਾਰੀ ਆ ਮੈਂ, ਹਾਂ ਸਭ ਖੂਹ ਮਕਾਨ ਘਰ ਹਰ ਪਿੰਡ ਬਰਿਆਣਾ ਜਲੰਧਰ ਹਾਂ ਜੰਡੂ ਸਿੰਘਾ ਹਾਂ ਨਾਲ ਕਪੂਰ ਪਿੰਡ ਸਾਰਾ ਅੱਖਾਂ ਗਿਆ ਹੁੰਦੇ। ਅੱਖਾਂ ਸਾਰਾ ਚੂੜ ਵਾਲੀ ਹਾਂ ਪਰਾ ਲੇਸਰੀ ਵਾਲਾ ਮਦਾਰਾਂ ਹਾਂ ਜੰਡੂ ਸਿੰਘਾ ਹਰ ਚੀਜ਼ ਪਤਾਰਾ ਹਾਂ ਤੇ ਸਾਰਾ ਹੀ ਹੁਣ ਫਿਲਮ ਜੀ ਅੱਖਾਂ ਕੇ ਘੁੰਮਦੀ। ਅੱਖਾਂ ਦੇ ਵਿੱਚ ਆਉਣ ਡਿਆ ਸਾਰਾ ਕੇ। ਇਹ ਕਿਹੜਾ ਵੀ ਨਹੀਂ, ਉਹ ਤਾਂ ਸਾਰੀ ਗੱਲ ਯਾਦ ਆ। ਤੇ ਛੱਡਿਆ ਕਿਵੇਂ ਪਿੰਡ? ਛੱਡਿਆ ਜਦੋਂ ਵੱਢ ਪਟਾ ਕੇ ਛੱਡਿਆ, ਵੱਢਣ ਨਹੀਂ ਪੈਂਦੇ ਸੀ। ਹੂੰ ਉਹ ਤਾਂ ਦੁਨੀਆ ਫਿਰ ਜਿਸਲੇ ਆਪਣੇ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ, ਹੂੰ ਫਿਰ ਲਾਪੇ ਕੰਪ ਲੱਗਣ, ਹੂੰ ਇਹ ਲਾਪੇ ਅੱਗਾਂ ਲਾਉਣ। ਹੂੰ ਫਿਰ ਕੰਪਾਂ ਦੇ ਵਿੱਚ ਹੀ ਜਾਣਾ ਸੀ। ਹੂੰ ਸਾਡੇ ਲਾਗੇ ਤਾਂ ਸਾਡੇ 2 ਮੀਲਾਂ ਦੇ ਕੰਪ ਸੀ। ਨਹੀਂ ਪਹਿਲਾਂ ਜਿਵੇਂ ਦੱਸਦੇ ਵੀ ਵਿਆਹਾਂ ਤੇ ਜਾਂਦੇ ਸੀ, ਕਿਉਂ ਲੜਾਈਆਂ ਕਿ ਸ਼ੁਰੂ ਹੋ ਗਈਆਂ? ਲੜਾਈਆਂ ਸੁਣੀਆਂ ਜਦੋਂ ਇਨਕਲਾਬ ਬਣੇ ਉਦੋਂ ਹੋਈਆਂ, ਪਹਿਲੇ ਤਾਂ ਜਾਂਦੇ ਸੀ ਇੱਕ ਦੂਜੇ ਨਾਲ। ਹਾਂ ਨਹੀਂ ਕਿਉਂ ਹੋਈਆਂ? ਕਿਉਂ ਹੋਈਆਂ ਵੀ ਆ ਦੁਨੀਆ ਇਨਕਲਾਬ ਜੋ ਹੋ ਗਿਆ, ਫੇਰ ਹੋਈਆਂ ਲੜਾਈਆਂ। ਵੀ ਇਹਨਾਂ ਕੁਛ ਵੀ ਇਹ ਸੀ ਵੀ ਇਹ ਇੱਥੋਂ ਜਾਣਗੇ ਤੇ ਜਾਣਗੇ ਜਾਣਗੇ ਤੇ ਫਿਰ ਕੋਈ ਮਾਲ ਡੰਗਰ ਕੋਈ ਘਰ ਕੋਈ ਜ਼ਮੀਨ ਲੱਭੂਗੀ। ਹਾਂ, ਉਹਨਾਂ ਨੂੰ ਕਿੱਥੋਂ ਲੱਭਣੀ ਜ਼ਮੀਨ, ਹੂੰ ਕਿਉਂਕਿ ਜ਼ਮੀਨ ਤੇ ਤੈਨੂੰ ਪਤਾ ਜਿਹੜੀ ਗਵਰਨਮੈਂਟ ਨੇ ਜਿਹੜੇ ਇੱਧਰੋਂ ਗਏ ਸਿੱਖ ਉਹਨਾਂ ਨੂੰ ਦੇਤੀ, ਹੂੰ ਤੇ ਸਾਡੀਆਂ ਜ਼ਮੀਨਾਂ ਤੋਂ ਉਧਰੋਂ ਫੇਰ ਇੱਧਰ ਆ ਗਈਆਂ, ਆਣ ਕੇ ਸਾਨੂੰ ਪੈ ਗਈਆਂ, ਹੂੰ ਇੱਧਰ ਪੈ ਗਈਆਂ। ਤੇ ਜਿਹੜੇ ਫਿਰ ਉਧਰ ਜਿਹੜੇ ਘਰੋਂ ਜਿਤਨਾ ਜ਼ਮੀਨਾਂ ਸੀ ਉਹਨਾਂ ਨੂੰ ਮਿਲ ਗਈਆਂ, ਸਿੱਖਾਂ ਨੂੰ ਜਿਹੜੇ ਮੁਸਲਮਾਨਾਂ ਦੀ ਉਹ ਮਿਲ ਗਈਆਂ। ਉਹਨਾਂ ਨੇ ਆਪਣਾ ਗੁਰੂ ਸਿੱਧਾ ਕਰਨਾ, ਅਸੀਂ ਆਪਣਾ ਨਬੀ ਸਿੱਧਾ ਕਰਨਾ। ਨਹੀਂ ਤੇ ਇਹਦੇ ਵਿੱਚ ਕੋਈ ਮਜ਼ਹਬੀ ਤੇ ਨਹੀਂ ਸੀ ਰੌਲਾ ਵੀ ਤੁਹਾਨੂੰ ਕੋਈ ਪਾਬੰਦੀ ਹੋਵੇ ਨਮਾਜ਼ ਪੜ੍ਹਨ ਦੀ? ਨਾ ਕੋਈ ਮੌਜੂਦ ਸਾਕੇ ਸਾਡੇ ਕਿਤੇ ਉਹਦੇ ਰੌਲਾ ਸੀ, ਕਿਉਂਕਿ ਉਧਰ ਅੰਗਰੇਜ਼ ਦਾ ਰਾਜ ਸੀ, ਉੱਥੇ ਕੋਈ ਪਾਬੰਦੀ ਨਹੀਂ ਸੀ, ਕੋਈ ਰੌਲਾ ਨਹੀਂ। ਕੋਈ ਰੌਲਾ ਨਹੀਂ ਸੀ। ਪਰ ਜਿੰਨੀ ਇੱਥੇ ਮੁਸਲਮਾਨੀ ਉਧਰ ਇੰਨੀ ਮੁਸਲਮਾਨੀ ਨਹੀਂ ਸੀ। ਕਿਉਂ? ਉਦੋਂ ਪਤਾ ਨਹੀਂ ਸੀ ਮੁਸਲਮਾਨੀ ਦਾ, ਮੁਸਲਮਾਨੀ ਹੋਣੀ ਕੀ ਆ। ਇੱਥੇ ਜਦੋਂ ਆ ਗਏ ਆ, ਇੱਕ ਸਾਡੇ ਗੁੱਜਰ ਇੱਥੇ ਆਏ, ਉਹਨਾਂ ਮੈਂ ਉਹ ਉੱਥੇ ਰਕਬੇ ਉਸ ਵਿੱਚ ਖੜੇ ਖੂਹੀ ਉੱਥੇ ਹੁਣ ਜਾਣਾ ਤਾਂ ਨਮਾਜ਼ ਸਨ 47 ਜਾਏ 48 ਨਹੀਂ ਤੁਹਾਨੂੰ ਦੱਸਦਾ, ਉਹ ਨਮਾਜ਼ ਪੜ੍ਹਨੀ। ਮੈਂ ਕਿਹਾ ਯਾਰ ਬੜਾ ਬੰਦਾ ਤਕੜਾ, ਵੀ ਰੋਜ਼ੇ ਰੱਖਦਾ ਸੀ, ਉੱਦਾਂ ਹੀ ਤੁਰੇ ਫਿਰਦੇ ਆ ਹੈ। ਅੱਛਾ ਮੈਂ ਵੀ ਉਹ ਸਪਾਰਾ ਇੱਕ ਲੈ ਕੇ ਨਾ ਆਪਣੇ ਮੀਆਂ ਰੋਸ਼ਨ ਦੀ ਨਹੀਂ ਕੋਈ ਚਲਿਆ, ਉੱਥੇ ਜਿੱਥੇ ਦੱਸਿਆ ਨਾ ਹੁਣ ਵੀ ਕਦ ਰੱਖੇ ਰੋਜ਼ੇ ਦਾ ਔੜਕੜੇ ਦੀ ਗਿਣਤੀ ਵਿੱਚ ਨਾ ਆਵੇ, ਅਗੇ ਜੋ ਕੋ ਰੋਜ਼ਾ ਰੱਖੇ ਨਹੀਂ ਤੇ ਆਖਰ ਨੂੰ ਪਛਤਾਵੇ, ਵਾਂਗੋ ਡਾਰ ਕਿਆਮਤ ਦੇ ਰੋਜ਼ਾ ਆਖ ਲੋਵੇ, ਜਿਸਨੇ ਰੋਜ਼ਾ ਤਰ ਕੀਤਾ ਤੇ ਕਰ ਜਾਰੀ ਰੋਵੇ, ਨੇਕਾ ਮਲਾ ਬਾਜੋ ਉਸਨ ਯਾਰ ਹੋਵੇ ਨਾ ਕੋਈ, ਉਹ ਦੁਸ਼ਮਣ ਹੋ ਉਸਨ ਮਾਂ ਪੋ ਤੇਰਾ ਜੰਦ ਹੋ ਜਾਂਦਾ ਭਾਈ, ਇਹ ਨਾਮੀ ਸਰਦਾਰ ਫਲਾਣਾ, ਇਹ ਗੱਲ ਕੋਈ ਨਹੀਂ ਕਹਿਸੀ, ਉਲਟਾ ਕਰਕੇ ਦੋ ਖਪਾਵਾਂ, ਸਭ ਕੁਝ ਵੈਸੇ ਵੈਸੇ, ਇਹ ਦੁਨੀਆ ਆਖਰ ਦੀ ਖੇਤੀ ਪਕੰਬਰੇ ਫਰਮਾਇਆ, ਉਹ ਜੇ ਆ ਸਜਣਾ ਬੀਜੇਗਾ ਉਹ ਜਿਹਾ ਫਲ ਪਾਇਆ ਹੈ। ਨਹੀਂ ਜੋ ਪੜ੍ਹੇ ਨਮਾਜ਼ ਹਾਂ ਤੇ ਤੁਸੀਂ ਆਖਿਆ ਵੀ ਇਹ ਬੜਾ ਤਗੜਾ ਬੰਦਾ ਵੀ ਰੋਜ਼ੇ ਰੱਖਦਾ। ਉੱਥੋਂ ਜਨਾਬ ਐਸੀ ਸੱਟ ਮਾਰੀ ਆ, ਸਨ 49 ਦਾ ਹੁਣ ਮੈਂ ਲੱਗਾ, ਨਮਾਜ਼ ਤੇ ਕਿਤੇ ਰਹਿ ਗਈ ਹੋਊਗੀ, ਰੋਜ਼ਾ ਕਦੇ ਨਹੀਂ ਛੱਡਿਆ। ਹਾਂ ਇਸ ਮਹੀਨੇ ਜੇ ਕੋਈ ਕਰਕਾਤ ਨਮਾਜ਼ ਪੜ੍ਹੇ 70 ਹਿੱਸੇ ਮਿਲਣ ਉਸ ਨੂੰ ਰੋਜ਼ ਕੇ ਅਮਲ ਸਾਰੇ, ਕਿਉਂਕਿ ਇੱਕ ਰਕਾਤ ਵੀ ਪੜ੍ਹੀਏ ਨਾ ਤੇ 17 ਦਾ ਸਵਾਬ। ਅੱਛਾ ਇਹ ਦੱਸੋ
ਕਿ ਹੁਣ ਜਦੋਂ ਆਏ ਇੱਧਰ ਹਾਂ ਇੱਧਰ ਆ ਕੇ ਪੈਲੀ ਪੁਲੀ ਪੈ ਗਈ, ਸਾਰਾ ਹਾਂ। ਕੁਝ ਠੀਕ ਠਾਕ ਹੋ ਗਿਆ, ਹਾਂ ਉੱਥੇ ਸਾਡਾ ਸਾਰਾ ਕੁਝ ਸਾਡਾ ਕੁਛ ਲਿਆਂਦੀ ਤੇ ਨਹੀਂ ਨਾਲ? ਨਾਲ ਕੁਛ ਵੀ ਨਹੀਂ ਲਿਆਉਣਾ ਕਿ ਵੀ ਆਪਣੇ ਆਪਣੇ ਘਰ ਦੇ ਕੱਪੜੇ ਜਾਂ ਕੋਈ ਡੰਗਰ ਅਸੀਂ ਗੱਡਿਆਂ ਤੇ ਆਏ ਆ। ਕਿਵੇਂ ਇਹਦਾ ਸਿਸਟਮ ਸ਼ੁਰੂ ਕੀਤਾ ਫਿਰ ਨਵੇਂ ਸਿਰੇ? ਨਵੇਂ ਸਿਰੇ ਇੱਥੇ ਆਣ ਕੇ ਆਪਣੀ ਬਾਈ ਦਾ ਕਰਨਾ ਸੀਗਾ। ਬਾਈ ਦਾ ਇਦਾਂ ਕੀਤਾ ਵੀ ਇਹ ਜ਼ਮੀਨਾਂ ਸਾਨੂੰ ਮਿਲ ਗਈਆਂ, ਕਿੱਲਾ ਗਈ, ਠੀਕ, ਕਿੱਲਾ ਕੁਝ ਕਿੱਲਾ ਮਿਲ ਗਿਆ। ਦੱਸ ਤੇ ਵਿਆਹ ਫਲਾਣੇ ਆ ਵੇ, ਆ ਤੇਰੇ ਆ ਫਲਾਣੇ ਤੇਰੇ ਆ ਫਲਾਣੇ ਤੇਰੇ ਆ। ਉੱਥੋਂ ਫਿਰ ਬਾਈ ਇੱਥੇ ਆਣ ਕੇ ਕੋਈ ਥੋੜਾ ਬਹੁਤ ਨਾ ਦਿੱਤਾ ਤਾਂ ਕੱਖ ਵੀ ਨਹੀਂ, ਕੁਛ ਵੀ ਨਹੀਂ ਮਿਲਿਆ। ਨਹੀਂ ਕੋਈ ਨਹੀਂ, ਨਾ ਢੱਗੇ ਨਾ ਵਾਹਣ ਲਈ ਢੱਗੇ ਸਾਡੇ ਕੋਲ ਪਿਛਲੇ ਸੇ ਆਏ। ਅੱਛਾ ਠੀਕ। ਹਿੰਦੁਸਤਾਨ ਦੇ ਵਿੱਚੋਂ ਢੱਗੇ ਸਾਡੇ ਕੋਲ ਸੀਗੇ। ਸਾਡੇ ਕੋਲ 5-6-7 ਘਰ ਸੀ, 7-8 ਜੋਗਾਂ ਸੀ ਸਾਡੇ ਕੋਲ। ਅਸੀਂ ਅੱਛਾ 2 ਮਰਬੇ ਸਾਡੇ ਕੋਲ, ਸਾਡੀ 7-8 ਜੋਗਾਂ ਸੀਗੀਆਂ। ਉਹ ਅਸੀਂ ਇਕੱਠੇ ਫਿਰ 2 ਮਰਬਿਆਂ ਦੇ ਪਾ ਲਿਆ। ਤੇ ਰਹਿਣ ਸਹਿਣ ਦਾ ਘਰ ਘੁਰ ਕਿਹੜਾ? ਘਰ ਸਾਰੇ ਬਿਸਤਰੇ ਲੱਭ ਗਏ? ਆਹ ਕੁਝ ਲੱਭ ਗਿਆ, ਉਧਰੋਂ ਆਪਣੇ ਕੋਲ ਸੀਗੇ। ਠੀਕ ਹੈ, ਗੁਜ਼ਾਰਾ ਹੋ ਗਿਆ। ਗੁਜ਼ਾਰਾ ਹੋ ਗਿਆ। ਠੀਕ। ਹੌਲੀ ਹੌਲੀ ਸਮਝ ਵੀ ਸਭ ਕੁਝ ਹੁਣ ਬਣ ਗਏ ਨੇ। ਹੌਲੀ ਹੌਲੀ ਫਿਰ ਪੈਰਾਂ ਤੇ ਹੋ ਗਿਆ। ਪੈਰਾਂ ਤੇ ਹੋ ਗਿਆ। ਹੁਣ ਸਾਡੇ ਪਿੰਡ ਜਦੋਂ ਆਏ ਮੈਂ ਟਾਵੇਂ ਮਕਾਨ ਸੀ ਆਪਣੇ, ਪੱਕਾ ਕੋਈ 2-4 ਹੋਣਗੇ। ਹੁਣ ਕੋਈ ਜਾ ਕੇ ਦੇਖਦਾ ਇੱਕ ਕੱਚੀ ਬੇਟ ਵੀ ਹੈਗਾ ਵੀ ਸਾਡੇ ਪਿੰਡ 33। ਹੁਣ ਤਾਂ ਮਹੱਲ ਬਣਾਈ ਜਾਂਦੇ ਲੋਕ। ਕੋਠੀਆਂ ਬਣ ਰਹੀਆਂ। ਹਾਂ ਅੱਲਾ ਦੇ ਹੁਕਮ ਨਾਲ ਅਸੀਂ ਤੇ ਇਦਾਂ ਨਾ ਬਈ 1 ਮਹੀਨਾ ਪੂਰਾ ਇਥੋਂ ਠਾਰ ਕੇ ਤਰਾਬੀਆਂ ਪੜ੍ਹ ਕੇ ਨਮਾਜ਼ ਤਰਾਬੀ ਇਸ ਮਹੀਨੇ ਜਿਉਂ ਹੀ ਗੁਜਨ ਸਾਰੇ ਅੱਬਰ ਬਿਤਰਾ ਸੀਨ ਗੁਜ਼ਾਰ ਸਾਥ ਜਮਾਇਤ ਯਾਰਾ ਬਿਤਰਾ 1 ਮਹੀਨਾ ਆਉਂਦੇ ਨੇ ਜਮਾਤ ਨਾਲ ਇੱਥੇ। ਇਥੋਂ ਐਲਾਨ ਕਰਕੇ ਫੇਰ ਘਰ ਰੋਟੀ ਖਾ ਕੇ ਫੇਰ ਆ ਜਾਣਾ। 1 ਮਹੀਨਾ ਪੂਰਾ ਡਿਊਟੀ ਦੇਣੀ ਮਸਜਿਦ ਜੀ 1 ਮਹੀਨਾ। ਹੁਣ 1 ਮਹੀਨਾ ਜੇ ਤੁਹਾਨੂੰ ਉਧਰ ਲੈ ਜਾਈਏ ਤੇ ਲੈ ਚਲੋ, ਜਾਓਗੇ? ਹਾਂ ਦੇਖ ਲਾ ਆ ਵੇ ਵੀਡੀਓ ਬਣ ਲਈ, ਤੁਹਾਡੇ ਪਿੰਡ ਦੇ ਵੇਖਣ ਦੇ ਹੋਣੇ ਲੋਕ, ਉਹਨਾਂ ਤੁਹਾਨੂੰ ਸੱਦ ਲੈਣਾ। ਨਹੀਂ ਇਦਾਂ ਨਹੀਂ ਕਿਸੇ ਨੇ ਸੱਦਣਾ। ਕਿਉਂ ਨਹੀਂ ਸੱਦਣਾ? ਸੱਦਣਗੇ। ਸੱਦਣਾ ਅੱਛਾ ਹਾਂ। ਇਹ ਵੀਡੀਓ ਤੁਸੀਂ ਕਿੱਥੋਂ ਜਾ ਕੇ ਦਿਖਾਓਗੇ? ਇਹ ਇੰਟਰਨੈਟ 'ਚ ਚੱਲਦਾ, ਉਹ ਤੇ ਦਿਖਾ ਲੈਣੀ ਆ। ਹਾਂ ਉਹਦੇ ਤੇ ਆਵੇ ਬੜਿਆਣੇ ਦਾ ਇੱਕ ਬੰਦਾ ਆ, ਹੱਕ ਮਰੀ ਉਹਦਾ ਨਾਂ ਹੈ। ਕੀ ਕਹਿਣਾ ਬੜਿਆਣੇ ਵਾਲਿਆਂ ਨੂੰ? ਦੱਸੋ ਉਧਰ ਹੈ ਉਧਰ ਮੂੰਹ ਕਰਕੇ ਦੱਸੋ। ਉਹਨੂੰ ਦੱਸਾਂਗੇ ਬਈ ਲੈ ਬਈ ਤੁਸੀਂ ਵੀ ਯਾਦ ਕਰਦੇ, ਅਸੀਂ ਵੀ ਤੁਹਾਨੂੰ ਯਾਦ ਕਰਾਇਆ ਸੀ, ਆਉਣ ਨੂੰ ਤਿਆਰ ਆ। ਵੀ ਸਾਂਭੋਗੇ? ਲੈ ਸਾਹਮਣਾ ਕਿਉਂ ਨਹੀਂ ਆਣਾ? ਨਹੀਂ ਉਹ ਉਦੋਂ ਤਾਂ ਨਹੀਂ ਵੀ ਕਹਿਣਾ ਕਿ ਇਹ ਪਤਾ ਨਹੀਂ ਕੌਣ ਆ। ਨਹੀਂ ਤੁਹਾਡੇ ਕੋਲ ਜਾਣਦੇ ਹੋਣੇ ਨਾ ਜਿਹਦੇ ਨਾਂ ਲਏ ਆ ਵਿੱਚ ਨਾਂ ਉਹਨਾਂ ਦਾ ਖਾਨਦਾਨ ਆ। ਇੱਕ ਠਾਕਰ ਸਿੰਘ ਸੀ, ਉਹਦਾ ਪੋਤਰਾ ਸੀ ਫੌਜ ਦੇ ਵਿੱਚ। ਆਪਣਾ ਇੱਥੋਂ ਮੁੰਡਾ ਜੀ ਅਨਵਰ ਜਿਹੜਾ, ਇਹ ਵੀ ਫੌਜ 'ਚ, ਇਹਨਾਂ ਦਾ ਕਸ਼ਮੀਰ 'ਚ ਟਾਕਰਾ ਹੋ ਗਿਆ ਉਧਰੀ। ਜਿਸਲੇ ਟਾਕਰਾ ਹੋ ਗਿਆ, ਤੂੰ ਕਿੱਥੇ ਦਾ ਬਈ? ਮੈਂ ਜ਼ਿਲ੍ਹੇ ਜਲੰਧਰ ਦਾ। ਤੂੰ ਕਿੱਥੇ ਦਾ ਬਈ? ਮੈਂ ਵੀ ਜ਼ਿਲ੍ਹੇ ਜਲੰਧਰ ਦਾ। ਕਿਹੜੇ ਪਿੰਡ ਦਾ ਬਈ? ਬੜਿਆਣੇ ਦਾ। ਉਹਨ ਕਿਹਾ ਜਿਹੜਾ ਠਾਕਰ ਸਿੰਘ ਦਾ ਮੁੰਡਾ ਸੀ, ਉਹਨਾਂ ਸੀ ਹਰੀ ਸਿੰਘ। ਉਹਨ ਕਿਹਾ ਯਾਰ ਮੈਂ ਵੀ ਬੜਿਆਣੇ ਦੇ ਆ। ਕਿ ਤੂੰ ਕਿਹਦਾ ਆ ਬਈ? ਮੈਂ ਠਾਕਰ ਸਿੰਘ ਦਾ ਪੁੱਤਰ ਆ, ਆਪਣੇ ਕਰਤਾਰ ਸਿੰਘ ਦਾ ਮੁੰਡਾ। ਤੇ ਇਹਦਾ ਤਾਂ ਹੁਣ ਜਿਹੜੇ ਮੇਰੇ ਖਿਆਲ ਹੈ ਵੀ ਇੱਥੇ ਹੁਣ ਜਿਹੜੇ ਅਸੀਂ ਆਏ ਉਧਰੋਂ ਪੂਰ ਕੋਈ ਨਹੀਂ ਰਹਿ ਗਿਆ। ਸਿਰਫ ਇੱਕ ਮੇਰਾ ਭਰਾ ਛੋਟਾ ਰਹਿ ਗਿਆ, ਇੱਕ ਮੇਰੇ ਆਪਣੇ ਵਿੱਚੋਂ ਖਾਨਦਾਨ ਚੋਂ ਰਹਿ ਗਿਆ। ਬਾਕੀ ਸਭ ਮੇਲੇ ਪੱਧਰੇ ਹੋ ਗਏ। ਉਹਨਾਂ ਦੇ ਨਾ ਹੋਏ ਹੋਣਗੇ ਜਾਂ ਸਾਡੇ ਹੋ ਗਏ, ਉਹਨਾਂ ਦੇ ਵੀ ਹੋਏ ਮੇਲੇ ਪੱਧਰੇ। ਜ਼ਾਰੀ ਗੱਲ ਹੈ, ਜਾਰੀ ਹੈ ਨਾ। ਤੇ ਹੁਣ ਜਾਂਦਿਆਂ ਤੇ ਇਹ ਗੱਲ ਦੱਸਣਾ ਹੀ ਆ ਵੀ ਅਸੀਂ ਵੀ ਫਲਾਣੇ ਚੋਂ ਨੰਬਰਦਾਰਾਂ ਚੋਂ ਆ। ਜਦੋਂ ਪਿੰਡ ਵੜੋਗੇ ਕਿੰਨਾ ਕੁ ਚਾਹ ਚੜੂਗਾ? ਜਦ ਪਿੰਡ ਚ ਹਾਂ ਕਿੰਨਾ ਕੁ ਚਾਹ? ਚਾਹ ਹੁਣ ਸਾਨੂੰ ਕਹਦਾ ਵੀ ਜਦੋਂ ਕੋਈ ਜਾਣੇ ਤਾਂ ਫੇਰ ਹੀ ਚਾਹ ਹੋਣਾ। ਕਹਿਣਾ ਯਾਰ ਕੌਣ ਹੈ, ਕਿਹੜਾ ਬੰਦਾ? ਫਿਰ ਦੱਸਿਆ ਵੀ ਮੈਂ ਵੀ ਫਲਾਣੇ ਦਾ ਪੁੱਤਰ ਹੈ, ਫਲਾਣਾ। ਹਾਂ ਖਾਨਦਾਨ ਫਲਾਣਾ ਨੰਬਰਦਾਰਾਂ ਚੋਂ। ਉਹ ਕੋ ਹੁਣ ਪਿਛਲਾ ਹੋਊਗਾ ਤੇ ਕੋਈ ਫਿਰ ਸਾਨੂੰ ਪਛਾਣੇਗਾ। ਅਗਰ ਜੇ ਪਿਛਲਾ ਹੋਇਆ ਹੀ ਕੋਈ ਨਾ ਪੱਧਰ ਹੋਇਆ, ਫਿਰ ਕੋਈ ਕਿਹਨੇ ਸਾਨੂੰ ਪਛਾਣਨਾ? ਕਹਿਣਾ ਯਾਰ ਉਹਨੂੰ ਦੱਸਣਾ ਵੀ ਅਸੀਂ ਇੱਥੋਂ ਗਏ ਆ, ਸਾਡੇ ਘਰ ਆ, ਸਾਡੇ ਖੂਹ ਆ। ਨਹੀਂ ਬੜਾ ਕਰਦੇ ਆ ਲੋਕ, ਬਹੁਤ ਕਰਦੇ। ਤੂੰ ਗਿਆ? ਨਹੀਂ ਮੈਂ ਨਹੀਂ ਗਿਆ, ਮੈਂ ਵੀ ਤੁਹਾਡੇ ਨਾਲ ਲੈ ਕੇ ਜਾਵਾਂਗੇ ਹੁਣ। ਤੇ ਲੈ ਚੱਲ, ਮੈਂ ਤਾਂ ਕਹਿੰਦਾ ਤਿਆਰ ਨਹੀਂ, ਮੈਂ ਵਿਹਲਾ ਆ। ਪਾਸਪੋਰਟ ਬਣਾਇਆ? ਪਾਸਪੋਰਟ ਬਣਾ ਲਾਂਗੇ। ਸੋ ਗੱਲਬਾਤ ਕਰਨ ਦੇ ਸਭ ਬਜ਼ੁਰਗਾਂ ਨਾਲ, ਪਿੰਡ ਬੜਿਆਣੇ ਤੋਂ ਉੱਠ ਕੇ ਆਏ ਨੇ। ਤੁਸੀਂ ਵੇਖ ਲਈ ਉਹਨਾਂ ਦੀ ਫੀਲਿੰਗਸ ਕਿਵੇਂ, ਕੀ ਕਹਿੰਦੇ ਤੜਪਦੇ ਨੇ ਆਪਣੇ ਪਿੰਡਾਂ ਨੂੰ ਯਾਦ ਕਰਕੇ। ਹਾਂ ਜੰਡੂ ਸਿੰਘਾਂ ਲਾਗੇ, ਇਹ ਵੀ ਦੱਸਦੇ ਜੰਡੂ ਸਿੰਘਾਂ ਦੇ ਲਾਗੇ ਤੇ ਨਾਲ ਕਪੂਰ ਪਿੰਡ, ਚੂੜ ਵਾਲੀ, ਪਤਾਰਾ, ਜੇਤੀ ਵਾਲੀ। ਰੱਟੇ ਨਾਂ ਦੇ? ਹਾਂ ਨਾਂ ਦੇ ਰੱਟੇ ਆ। ਆਹੋ ਵੀ ਉਹ ਅੱਗੇ ਦਿੱਤੇ ਹੋਏ ਨਾ, ਵੀ ਉਹ ਲਾਗੇ ਆ। ਤੇ ਬੜਿਆਣੇ ਦੇ ਰਹਿਣ ਵਾਲਾ ਹਾਕਮ ਅਲੀ, ਉਹਦਾ ਨਾਂ ਜੀ ਦਾ ਪੁੱਤਰ ਹੈ ਨੰਬਰਦਾਰਾਂ ਦੇ ਵਿੱਚੋਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ, ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਰੱਖਣ ਦਾ ਮਕਸਦ ਜਿਹੜੀਆਂ ਹੁਣ ਤੱਕ ਨਫ਼ਰਤਾਂ ਦੂਰੀਆਂ ਕਦੂਰਤਾਂ ਪਈਆਂ, ਉਹਨਾਂ ਨੂੰ ਵੀ ਕੁਝ ਘੱਟ ਕੀਤਾ ਜਾਵੇ। ਇਹਨਾਂ ਲੋਕਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਖੁਦ ਹੀ ਕਿਤਾਬ ਨੇ,
ਕਿਵੇਂ ਵੰਡ ਵੇਲੇ ਉਦੋਂ ਕੀ ਹੋਇਆ ਜਿਹੜਾ ਹੁਣ ਤੱਕ ਪੜ੍ਹਦੇ ਆਏ ਕਿ ਉਹ ਆਂਦੇ ਸਾਨੂੰ ਮਾਰਦਾ ਹੈ, ਆਂਦੇ ਸਾਨੂੰ ਮਾਰਦਾ, ਲੇਕਿਨ ਦਰ ਹਕੀਕਤ ਉਹ ਕੁਝ ਲੋਕ ਸਨ ਜਿਨ੍ਹਾਂ ਨੇ ਨੁਕਸਾਨ ਕੀਤਾ, ਉਹ ਨੈਗੇਟਿਵ ਮਾਈਂਡ ਕੁਝ ਲੋਕ ਸਨ। ਸੋ ਇਹਨਾਂ ਬਜ਼ੁਰਗਾਂ ਦੀ ਰਾਹੀਂ, ਇਹਨਾਂ ਖੁੱਲ੍ਹੀਆਂ ਕਿਤਾਬਾਂ ਦੀ ਰਾਹੀਂ ਆਪਾਂ ਪਿਆਰ ਮੁਹੱਬਤ ਅਮਨ ਦਾ ਗੀਤ ਜਿਹੜਾ ਵਾ ਭੁੱਲ ਜਾ ਰਹੇ। ਹੋਪਫੁਲੀ ਆਉਣ ਵਾਲੀਆਂ ਨਸਲਾਂ ਤੱਕ ਵੀ ਇਹਨਾਂ ਦੀਆਂ ਸਟੋਰੀਜ਼ ਜਿਹੜੀਆਂ ਪਹੁੰਚਣਗੀਆਂ ਅਤੇ ਉਹ ਲੋਕ ਜਿਹੜੀ ਆਉਣ ਵਾਲੀ ਜਨਰੇਸ਼ਨ ਉਹ ਵੀ ਉਹਨਾਂ ਤੱਕ ਵੀ ਇਹਨਾਂ ਦੀਆਂ ਕਹਾਣੀਆਂ ਪਹੁੰਚਣ, ਪਤਾ ਲੱਗੇ ਕਿ ਕਿਵੇਂ ਪਾਕਿਸਤਾਨ ਬਣਿਆ, ਕਿਵੇਂ ਇਹਨਾਂ ਲੋਕਾਂ ਨੇ ਆਪਣੇ ਘਰ ਛੱਡੇ। ਸੋ ਇਸ ਤਰ੍ਹਾਂ ਦੀ ਕਹਾਣੀ, ਇਸ ਤਰ੍ਹਾਂ ਦੀ ਹੱਡ ਬੀਤੀਆਂ, ਇਸ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਇੱਕ ਹਕੀਕੀ ਜਿਹੜੀਆਂ ਤੁਸੀਂ ਕਹਿ ਸਕਦੇ ਹੋ, ਉਹਨਾਂ ਵਾਸਤੇ ਲਫ਼ਜ਼ ਜਿਹੜਾ ਉਹਨਾਂ ਦਾ ਚੁਣਨਾ ਮੁਸ਼ਕਿਲ ਹੈ ਕਿ ਕਿਵੇਂ ਇਹਨਾਂ ਨੇ ਕਿਸ ਤਰ੍ਹਾਂ ਛੱਡਿਆ ਹੈਗਾ। ਜਿਵੇਂ ਅਸੀਂ ਸਿਰਜਨੇ ਆਪਣੇ ਹੱਥ ਦਾ ਵਾਸਤਾ ਕਰ ਕਿਵੇਂ ਛੱਡਣਾ, ਕਿੱਡਾ ਔਖਾ ਹੁੰਦਾ ਬੜਾ। ਸੋ ਇਹ ਸਟੋਰੀਜ਼ ਕਹਾਣੀ ਤੁਹਾਡੇ ਤੱਕ ਰੱਖਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਲਈ ਇਜਾਜ਼ਤ ਦਿਓ, ਮਿਲਦੇ ਹਾਂ ਫਿਰ